ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਬੁੱਧਵਾਰ ਦੇ ਸ਼ਾਮ ਦੇ ਪ੍ਰੋਗਰਾਮ 'ਚ ਜੀਆਂ ਨੂੰ ਆਖਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਅਤੇ ਪਰਿਵਾਰ ਸੈਨ ਹੋਜੇ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਗੁਰਦੀਪ ਸਿੰਘ ਵਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋ ਰੈਂਚੋ ਕਾਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਗ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਜੇ ਆਪਾਂ ਸ਼ੁਰੂ। ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਘੇਰਿਆ। ਵੀ ਇਹ ਥੋੜ੍ਹੀ ਹੋ ਸਕਦਾ ਜੀ ਥੋੜ੍ਹੀ ਅਚੰਭੇ ਵਾਲੀ ਗੱਲ ਜਿਹੜੀ ਬਹੁਤਿਆਂ ਨੂੰ ਲੱਗੇ, ਪਰ ਇੱਥੇ ਇਹ ਸੀਗਾ ਜੀ ਕਾਂਗਰਸ ਦੇ ਮੀਤ ਪ੍ਰਧਾਨ ਜਿਹੜੇ ਨੇ ਰਾਹੁਲ ਗਾਂਧੀ ਹੋਰੀ ਇੱਕ ਨਵੇਂ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਏ। ਇਉਂ ਲੱਗਿਆ ਕਿ ਉਹ ਹੋਮਵਰਕ ਜਿਹੜਾ ਕਰਕੇ ਆਉਂਦਾ ਬੱਚਾ ਉਹਦੇ ਵਰਗੇ ਜਿਹੜਾ ਜੀ ਲੱਗੇ, ਜਿਹੜੇ ਪੁਆਇੰਟ ਵਾਈਜ਼ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਘੇਰਿਆ। ਤੇ ਅਜੇ ਵੈਸੇ ਨਰਿੰਦਰ ਮੋਦੀ ਹੋਰਾਂ ਨੇ ਇਹਦੇ ਉੱਤੇ ਜਵਾਬ ਜਿਹੜਾ ਜੀ ਦੇਣਾ, ਉਹ ਇਹਦਾ ਜਵਾਬ ਦਿੰਦੇ ਨੇ ਜਾਂ ਨਹੀਂ, ਪਰ ਕੁਛ ਜਿਹੜੀ ਹਾਜ਼ਰ ਜਵਾਬੀ ਸੀਗੀ ਉਹ ਜ਼ਰੂਰ ਜਿਹੜੇ ਜਿਨ੍ਹਾਂ ਨੇ TV ਦੇ ਉੱਤੇ ਦੇਖਿਆ ਜਾਂ ਜਿਹੜੇ ਪਾਰਲੀਮੈਂਟ ਬੈਠੇ ਸੀਗੇ ਉਹਨਾਂ ਨੂੰ ਇਹ ਬਿਲਕੁਲ ਡਿਫਰੈਂਟ ਜਿਹੜੀ ਉਹ ਗੱਲ ਲੱਗੀ। ਉਹਨਾਂ ਨੇ ਜਿਹੜਾ ਵੱਖ-ਵੱਖ ਮੁੱਦਿਆਂ ਦੇ ਉੱਤੇ, ਚਾਹੇ ਉਹ ਪਾਕਿਸਤਾਨ ਦੇ ਨਾਲ ਸੰਬੰਧਾਂ ਵਾਲਾ ਮਾਮਲਾ ਹੋਵੇ, ਕਾਲੇ ਧਨ ਵਾਲਾ ਮਾਮਲਾ ਹੋਵੇ, JNU ਵਿਵਾਦ ਜਿਹੜਾ ਹੋਵੇ, ਨਾਗਾਲੈਂਡ ਦਾ ਸਮਝੌਤਾ ਹੋਵੇ, ਇਹਨਾਂ ਦੇ ਉੱਤੇ ਸਾਰੇ ਮੁੱਦਿਆਂ ਤੇ ਘੇਰਿਆ। ਤਕਰੀਬਨ 25 ਮਿੰਟ ਤੱਕ ਉਹਨਾਂ ਨੇ ਪੁਆਇੰਟ ਵਾਈਜ਼ ਜਿਹੜਾ ਜੀ ਉਹ ਸਾਰੇ ਮੁੱਦਿਆਂ ਤੇ ਗੱਲ ਕੀਤੀ। ਜਿਹੜੇ ਕਾਲੇ ਧਨ ਵਾਲੇ ਮੁੱਦੇ ਦੇ ਉੱਤੇ ਕਟਾਕਸ਼ ਕਰਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ ਸਾਰਿਆਂ ਨੂੰ ਫੜ ਕੇ ਜੇਲ੍ਹ ਦੇਵਾਂਗੇ ਕਾਲੇ ਧਨ ਵਾਲੇ, ਉਹ ਕਹਿੰਦੇ ਸਰਕਾਰ ਬਣਦਿਆਂ ਸਾਰ ਫੇਅਰ ਐਂਡ ਲਵਲੀ ਜਿਹੜੀ ਸਕੀਮ ਹੈ ਉਹ ਸ਼ੁਰੂ ਕਰਤੀ ਨਰਿੰਦਰ ਮੋਦੀ ਹੋਰਾਂ ਨੇ ਕਿ ਕਾਲੇ ਧਨ ਵਾਲੇ ਜਿਹੜੇ ਉਹ ਔਨ ਟੈਕਸ ਦੇਣ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕੋਈ ਐਕਸ਼ਨ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਜਦੋਂ ਜਿਹੜੀ ਵਿਰੋਧੀ ਜਿਹੜੀ ਸੱਤਾਧਾਰੀ ਧਿਰ ਹੈ ਉਹਨਾਂ ਨੇ ਰੋਕਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਕੀਤੀ, ਕਿਉਂਕਿ ਇੱਕ ਦੋ ਮਿਸਟੇਕ ਜਿਹੜੀਆਂ ਉਹ ਕੀਤੀਆਂ, ਤਾਂ ਰਾਹੁਲ ਗਾਂਧੀ ਨੇ ਮੋੜਵਾਂ ਜਵਾਬ ਜਿਹੜਾ ਜੀ ਇਹ ਦਿੱਤਾ ਕਿ ਮੈਂ ਗਲਤੀ ਜਿਹੜੀ ਕਰ ਦਿੰਦਾ ਕਿਉਂਕਿ ਮੈਂ RSS ਤੋਂ ਨਹੀਂ ਹੈ, ਜਿਹੜੇ ਕਿ ਪਰਫੈਕਟ ਹੋਣ, ਕੋਈ ਗਲਤੀ ਜਿਹੜੀ ਆ ਉਹ ਨਹੀਂ ਕਰਦੇ। ਰਾਜਨਾਥ ਸਿੰਘ ਹੋਰਾਂ ਨੇ ਇਹ ਗੱਲ ਕਹੀ ਜੀ ਕਿ ਨਾਗਾਲੈਂਡ ਸਮਝੌਤੇ ਦੇ ਬਾਰੇ ਰਾਹੁਲ ਗਾਂਧੀ ਹੋਰੀ ਜਿਹੜੇ ਨੇ ਉਹ ਗਲਤ ਤੇ ਨਿਰ ਆਧਾਰ ਜਿਹੜਾ ਜੀ ਉਹ ਪ੍ਰਚਾਰ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਕਈ ਦੌਰ ਦੀ ਜਿਹੜੀ ਗੱਲਬਾਤ ਹੋਈ ਹੈ, ਫਿਰ ਇਹ ਸਮਝੌਤਾ ਜਿਹੜਾ ਸੀਗਾ ਉਹ ਸਿਰੇ ਚੜਿਆ। ਸੋ ਜਿਹੜੇ ਕਾਂਗਰਸੀ ਨੇ ਜੀ ਉਹਨਾਂ ਨੇ ਜਿਹੜੀਆਂ ਮੇਜ਼ ਤਾਂ ਥਪਥਪਾਈਆਂ, ਨਾਲ ਦੀ ਨਾਲ ਰਾਹੁਲ ਗਾਂਧੀ ਨੇ ਕੁਝ ਮੁੱਦਿਆਂ ਦੇ ਉੱਤੇ ਜਿਹੜੀ ਸੱਤਾਧਾਰੀ ਧਿਰ ਆ ਉਹਨੂੰ ਵੀ ਕਿਹਾ ਕਿ ਜੇ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਤੇ ਇੱਕ ਅੱਧਾ ਮੇਜ਼ ਜਿਹੜਾ ਜੀ ਉਹ ਤੁਸੀਂ ਵੀ ਥਪਥਪਾ ਦਿਓ। ਸੋ ਇਹ ਜਿਹੜੀ ਸੀਗੀ ਜੀ, ਜਿਵੇਂ ਦੱਸਿਆ ਕਿ ਟ੍ਰੇਨਿੰਗ ਹੀ ਕੋਈ ਤੁਸੀਂ ਕਹਿ ਲਓ ਕਿ ਖਾਸ ਹੋਊਗੀ, ਜਿਹਦੇ ਕਰਕੇ ਇੱਕ ਬਿਲਕੁਲ ਨਵਾਂ ਰੂਪ ਜਿਹੜਾ ਜੀ ਉਹ ਰਾਹੁਲ ਗਾਂਧੀ ਦਾ ਪਾਰਲੀਮੈਂਟ ਦੇ ਵਿੱਚ ਆਇਆ। ਜਾਂ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਨਰਿੰਦਰ ਮੋਦੀ ਹੋਰੀ ਜਿੰਨੀ ਤੇਜ਼ੀ ਦੇ ਨਾਲ ਲੋਕਾਂ ਦੇ ਮਨਾਂ ਤੋਂ ਜਿਹੜੇ ਉਹ ਲੱਥਦੇ ਜਾ ਰਹੇ ਨੇ, ਉਹਨਾਂ ਨੂੰ ਹੁਣ ਰਾਹੁਲ ਗਾਂਧੀ ਵੀ ਚੰਗਾ ਲੱਗਣ ਲੱਗ ਗਿਆ ਜੀ। ਮੈਨੂੰ ਲੱਗਦਾ ਸ਼ਾਇਦ ਸੁਖਬੀਰ ਬਾਦਲ ਹੋਣਾ ਵਾਲੀ ਜਿਹੜੀ ਉਹਨਾਂ ਨੇ ਬੱਸ ਕੰਡਕਟਰਾਂ ਨੂੰ, ਡਰਾਈਵਰਾਂ ਨੂੰ ਟ੍ਰੇਨਿੰਗ ਦਿੱਤੀ, ਉੱਥੇ ਸ਼ਾਇਦ ਜਾ ਕੇ ਆਏ ਹੁਣ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਡਾਕਟਰ ਧਰਮਵੀਰ ਗਾਂਧੀ ਨੇ ਲੋਕ ਸਭਾ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜੀ ਹਿੰਸਾ ਹੋਈ ਆ, ਜਿਹੜਾ ਨੁਕਸਾਨ ਹੋਇਆ ਆ ਸਾਰਿਆਂ ਦਾ, ਉਸ ਦੀ ਜਿਹੜੀ ਪਹੁੰਚ ਕੀਤੀ ਸਪੀਕਰ ਤੱਕ। ਬਿਲਕੁਲ ਜੀ, ਇਹ ਬੜੀ ਥੋੜ੍ਹੀ ਜਿਹੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਇਹ ਮੁੱਦਾ ਚੱਲ ਜ਼ਰੂਰ ਰਿਹਾ, ਪਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਇਹਦੀਆਂ ਜਿਹੜੀਆਂ ਰਿਪੋਰਟਸ ਨੇ ਉਹਨੂੰ ਹੀ ਗਲਤ ਜਿਹੜਾ ਦੱਸਣ ਦੀ ਕੋਸ਼ਿਸ਼ ਦੇ ਉੱਤੇ ਜਿਹੜੀ ਆ ਉਹ ਲੱਗੀ ਹੋਈ ਹੈ ਕਿ ਇਹ ਰਿਪੋਰਟਸ ਹੀ ਮੀਡੀਆ ਦੀਆਂ ਜਿਹੜੀਆਂ ਉਹ ਗਲਤ ਨੇ। ਪੰਜਾਬ ਦੇ ਵਿੱਚ ਜਿਹੜੀ ਭਾਈਵਾਲ ਪਾਰਟੀ ਆ, ਜਿਹੜੀ BJP,
ਜਿਹੜੀ ਅਕਾਲੀ ਦਲ ਹੈ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬਿਲਕੁਲ ਗੰਭੀਰ ਚੁੱਪ ਜਿਹੜੀ ਹੈ ਜੀ ਉਹ ਧਾਰਨ ਕੀਤੀ ਹੋਈ ਹੈ ਜੀ। ਇਹ ਕਿਉਂਕਿ ਪੰਜਾਬੀਆਂ ਦੇ ਨਾਲ ਸਿੱਧਾ ਜਿਹੜਾ ਮੁੱਦਾ ਜੁੜਿਆ ਹੋਇਆ, ਪ੍ਰਵਾਸੀਆਂ ਦੇ ਨਾਲ ਵੀ ਇਹ ਮੁੱਦਾ ਜਿਹੜਾ ਜੀ ਜੁੜਿਆ ਹੋਇਆ, ਕਿਉਂਕਿ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਜੀ ਉਹਦਾ ਇਸਤੇਮਾਲ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪੰਜਾਬੀ ਕਰਦੇ ਨੇ, ਸਾਰੇ ਹੀ ਕਰਦੇ ਨੇ, ਜਿਹੜੇ ਦਿੱਲੀ ਉਤਰਦੇ ਨੇ ਜਾਂ ਫਿਰ ਦਿੱਲੀੋਂ ਜਿਹੜਾ ਜੀ ਉਹ ਚੜ੍ਹਦੇ ਨੇ। ਪਰ ਇਹਦੇ ਉੱਤੇ ਕਿਸੇ ਦਾ ਨਾਮ ਬੋਲਣਾ ਇਹ ਬੜੀ ਆਪਣੇ ਆਪ ਦੇ ਵਿੱਚ ਹੈਰਾਨਗੀ ਦੀ ਗੱਲ ਹੈ। ਤੇ ਪਾਰਲੀਮੈਂਟ ਦੇ ਵਿੱਚ ਵੀ ਅਜੇ ਤੱਕ ਇਹ ਜਿਹੜਾ ਮੁੱਦਾ ਨਹੀਂ ਆਇਆ। ਉਹਦਾ ਵੈਸੇ ਕਿਉਂਕਿ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਬਹਿਸ ਚੱਲ ਰਹੀ ਸੀਗੀ, ਉਮੀਦ ਹੈ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਇਹ ਮੁੱਦਾ ਜਿਹੜਾ ਜੀ ਪਾਰਲੀਮੈਂਟ ਦੇ ਵਿੱਚ ਕੋਈ ਨਾ ਕੋਈ ਜਿਹੜਾ ਜ਼ਰੂਰ ਉਠਾਊਗਾ। ਪਰ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਜੀ, ਉਹਨਾਂ ਨੇ ਜਾਟ ਅੰਦੋਲਨ ਦੇ ਦੌਰਾਨ ਹੋਈ ਹਿੰਸਾ, ਜਾਨ ਮਾਲ ਦਾ ਨੁਕਸਾਨ ਤੇ ਔਰਤਾਂ ਦੇ ਨਾਲ ਹੋਈਆਂ ਵਧੀਕੀਆਂ ਜਿਹੜੀਆਂ ਨੇ ਜੀ, ਇਹ ਮਾਮਲਾ ਉਹਨਾਂ ਨੇ ਉਠਾਇਆ ਹੈ ਜੀ। ਔਰ ਉਹਨਾਂ ਨੇ ਲੋਕ ਸਭਾ ਸਪੀਕਰ ਜਿਹੜੇ ਸੁਮਿਤਰਾ ਮਹਾਜਨ ਨੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਇਹ ਆਖਿਆ ਹੈ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਉਹ ਇਸ ਮਾਮਲੇ ਦੇ ਵਿੱਚ ਸਿੱਧਾ ਜਿਹੜਾ ਜੀ ਉਹ ਦਖਲ ਦੇਣ। ਉਹਨਾਂ ਨੇ ਕਿਹਾ ਕਿ ਜਿਹੜੀ ਹਰਿਆਣੇ ਦੀ ਖੱਟਰ ਸਰਕਾਰ ਹੈ ਉਹ ਇਹਨੂੰ ਸੀਰੀਅਸਲੀ ਨਹੀਂ ਲੈ ਰਹੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਔਰ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਬਹੁਤ ਵੱਡਾ ਇਸ ਵੇਲੇ ਸਹਿਮ ਜਿਹੜਾ ਜੀ ਉਹ ਪੈ ਗਿਆ ਹੋਇਆ। ਡਾਕਟਰ ਗਾਂਧੀ ਉਹਨਾਂ ਦੇ ਵੱਲੋਂ ਸੁਮਿਤਰਾ ਮਹਾਜਨ ਨੂੰ ਇਹ ਦੱਸੇ ਜਾਣ ਤੋਂ ਬਾਅਦ, ਜਿਵੇਂ ਦੱਸਿਆ ਕਿ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਦੋਂ ਬਹਿਸ ਮੁਕੰਮਲ ਹੋ ਗਈ ਤਾਂ ਉਦੋਂ ਬਾਅਦ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਉੱਠ ਸਕਦਾ ਹੈ। ਜੀ ਤੇ ਆਪਾਂ ਜੇ ਅਗਲੀ ਗੱਲ ਕਰੀਏ ਵੀ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਨਾਮ ਦੇ ਉੱਤੇ ਸਹਿਮਤੀ ਬਣ ਗਈ ਹੈ ਭਾਜਪਾ ਵੱਲੋਂ ਵੀ। ਇਹਨੂੰ ਲੱਗਦਾ ਜੀ ਕਿ ਇਹਨੂੰ ਜੋੜਿਆ ਜਾ ਸਕਦਾ ਆ ਹਰਿਆਣੇ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਸੀਗੀਆਂ, ਕਿਉਂਕਿ ਉਸ ਮਸਲੇ ਦੇ ਉੱਤੇ ਜਦੋਂ ਜਿਹੜੀ ਬੀਜੇਪੀ ਦੀ ਸਰਕਾਰ ਘਿਰ ਰਹੀ ਆ, ਉੱਥੋਂ ਦੀ ਬੀਜੇਪੀ ਜਿਹੜੀ ਆ ਜੀ ਉਹ ਘਿਰ ਰਹੀ ਆ ਤੇ ਇਸੇ ਕਰਕੇ ਬੇਸ਼ੱਕ ਇਸ ਵੇਲੇ ਪਾਣੀਆਂ ਵਾਲਾ ਮੁੱਦਾ ਵੀ ਬਹੁਤ ਜਿਹੜਾ ਜੀ ਉਭਰਿਆ ਹੋਇਆ, ਇਹ ਠੰਡਿਆਂ ਕਰਨ ਦਾ ਜਿਹੜਾ ਜੀ ਉਹ ਯਤਨ ਵਜੋਂ ਇਹਨੂੰ ਦੇਖਿਆ ਜਾ ਸਕਦਾ। ਕਿਉਂਕਿ ਜੇ ਇਹਦੀ ਤੁਸੀਂ ਬੈਕਗਰਾਊਂਡ ਦੇਖੋ ਖਬਰ ਦੀ, ਇਹਦੇ ਨਾਲ ਸਿੱਧਾ ਲਿੰਕ ਜਿਹੜਾ ਜੀ ਉਹ ਬੀਜੇਪੀ ਦਾ ਹੀ ਜੁੜਦਾ। ਇਹਦੇ ਵਿੱਚ ਕੋਈ ਪ੍ਰਤੀਕਿਰਿਆ ਜਿਹੜੀ ਆ ਉਹ ਅਕਾਲੀ ਦਲ ਦੀ ਨਹੀਂ ਆਈ। ਜਿਹੜਾ ਇਹ ਆਖਿਆ ਗਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਕਮਲ ਸ਼ਰਮਾ ਨੇ, ਉਹਨਾਂ ਨੇ ਇਸ ਸਬੰਧ ਦੇ ਵਿੱਚ ਮਨੋਹਰ ਲਾਲ ਖੱਟਰ ਹੋਰਾਂ ਨੂੰ ਜਿਹੜਾ ਜੀ ਉਹ ਮਨਾ ਲਿਆ, ਜਿਹੜੇ ਕਿ ਪਹਿਲਾਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਸਨ ਕਿ ਜਿਹੜਾ ਮੋਹਾਲੀ ਦੇ ਵਿੱਚ ਨਵਾਂ ਬਣਿਆ ਹਵਾਈ ਅੱਡਾ ਉਹਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਉਹ ਰੱਖਿਆ ਜਾਵੇ, ਕਿਉਂਕਿ ਜਿਹੜੀ ਬੀਜੇਪੀ ਆ ਉਹ ਇਹ ਕਹਿੰਦੀ ਸੀਗੀ ਕਿ RSS ਦਾ ਜਿਹੜਾ ਇੱਕ ਨੇਤਾ ਹੋਇਆ ਜੀ ਉਹਦੇ ਨਾਂ ਦੇ ਉੱਤੇ ਇਹ ਜਿਹੜਾ ਏਅਰਪੋਰਟ ਦਾ ਨਾਮ ਹੈ ਉਹ ਰੱਖਿਆ ਜਾਣਾ ਚਾਹੀਦਾ, ਮੰਗਲ ਸੈਨ ਦੇ ਨਾਂ ਦੇ ਉੱਤੇ। ਔਰ ਇਹਦੇ ਸੰਬੰਧੀ ਮਨੋਹਰ ਲਾਲ ਖੱਟਰ ਹੋਰਾਂ ਨੇ ਇੱਕ ਚਿੱਠੀ ਜਿਹੜੀ ਆ ਜੀ ਉਹ ਵੀ ਹਵਾਬਾਜ਼ੀ ਮੰਤਰਾਲੇ ਨੂੰ ਜਿਹੜੀ ਉਹ ਲਿਖ ਦਿੱਤੀ ਸੀਗੀ। ਹੁਣ ਕਮਲ ਸ਼ਰਮਾ ਹੋਰੀ ਕਹਿੰਦੇ ਨੇ ਕਿ ਉਹਨਾਂ ਨੇ ਮਨਾ ਲਿਆ ਮਨੋਹਰ ਲਾਲ ਖੱਟਰ ਹੋਰਾਂ ਨੂੰ, ਤੇ ਮਨਾ ਕੇ ਹੁਣ ਉਹ ਕਹਿੰਦੇ ਜਦੋਂ ਪੰਜਾਬ ਤਾਂ ਪਹਿਲਾਂ ਹੀ ਮੰਗ ਕਰ ਰਿਹਾ, ਹਰਿਆਣੇ ਨੇ ਵੀ ਜਿਹੜੀ ਆ ਉਹ ਮੰਗ ਕਰ ਦਿੱਤੀ ਹੈ ਤੇ ਦੋ ਜਿਹੜੀਆਂ ਵੱਡੀਆਂ ਧਿਰਾਂ ਨੇ ਜਦੋਂ ਸਹਿਮਤ ਹੋ ਗਈਆਂ ਨੇ ਤੇ ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਮ ਦੇ ਉੱਤੇ ਜਿਹੜਾ ਜੀ ਇਸ ਏਅਰਪੋਰਟ ਦਾ ਨਾਮ ਰੱਖਿਆ ਜਾ ਸਕਦਾ। ਪਰ ਸਵਾਲਾਂ ਦਾ ਸਵਾਲ ਇਹੀ ਹੈ ਜੀ ਕਿ ਕੀ ਇਹ ਪੰਜਾਬੀਆਂ ਨੂੰ ਠੰਡਿਆਂ ਕਰਨ ਦਾ ਜਿਹੜਾ ਉਹ ਯਤਨ ਹੈ ਜਾਂ ਵਾਕਿਆ ਹੀ ਸੀਰੀਅਸਲੀ ਜਿਹੜਾ ਜੀ ਇਹ ਨਾਮ ਰੱਖਿਆ ਜਾਊਗਾ ਆਉਂਦੇ ਦਿਨਾਂ ਦੇ ਦੌਰਾਨ। ਤੇ ਨਾਲ ਹੀ ਪੰਨੂ ਜੀ ਮੈਂ ਪੁੱਛਣਾ ਚਾਹੁੰਦਾ ਵੀ ਕੀ ਸਿਰਫ ਨਾਮ ਰੱਖਣ ਦੇ ਨਾਲ ਸਰ ਜਾਊਗਾ, ਕੀ ਵਾਕਿਆ ਹੀ ਉਧਰ ਨੂੰ ਉਡਾਨਾਂ ਜਾਣਗੀਆਂ ਵੀ ਜਾਂ ਸਿਰਫ ਨਾਮ ਦਾ ਹੀ ਇਹ ਵੀ ਹਵਾਈ ਅੱਡਾ ਹੋਵੇਗਾ? ਆਈ ਥਿੰਕ ਸਭ ਤੋਂ ਵੱਡਾ ਸਵਾਲ ਤਾਂ ਇਸ ਵੇਲੇ ਇਹੀ ਜਿਹੜਾ ਜੀ ਉੱਠ ਰਿਹਾ, ਕਿਉਂਕਿ ਜੇ ਆਪਾਂ ਜਿਵੇਂ ਗੱਲ ਕੀਤੀ ਹੈ ਸਿਕਿਉਰਿਟੀ ਦੀ ਕਿ ਸਿਕਿਉਰਿਟੀ ਜਿਹੜੀ ਹੈ ਜੀ ਉਹ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਜਿਹੜੀ ਹੈ ਜੀ ਉਹ ਕਾਹਦੀ ਰਹਿ ਗਈ, ਇਹ ਕੀ ਪਤਾ ਕਿ ਜਿਹੜੇ ਜਾਟ ਨੇ ਉਹ ਕਦੋਂ ਉਹਨਾਂ ਨੇ ਫੇਰ ਡਾਂਗਾਂ ਜਿਹੜੀਆਂ ਜੀ ਉਹ ਚੁੱਕ ਕੇ ਸੜਕ ਦੇ ਉੱਤੇ ਆ ਜਾਣਾ। ਜੋ ਤਬਾਹੀ ਜਿਹੜੀ ਹੈ ਜੀ ਮਚੀ ਆ ਉਹਨੇ ਪੰਜਾਬੀ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਉਹਦੇ ਵਾਸਤੇ ਬਹੁਤ ਵੱਡਾ ਸਵਾਲ ਖੜਾ ਕੀਤਾ। ਇਹਦਾ ਹੱਲ ਤਾਂ ਅਸਲ ਉਹਦੇ ਵਿੱਚ ਇਹੀ ਆ ਕਿ ਇੰਟਰਨੈਸ਼ਨਲ ਏਅਰਪੋਰਟ ਕਹਿਣ ਨੂੰ ਜਿਹੜੇ ਹੁਣ ਦੋ ਕਹੇ ਜਾ ਰਹੇ ਕਿ ਸੂਬੇ ਦੇ ਵਿੱਚ 2 ਇੰਟਰਨੈਸ਼ਨਲ ਏਅਰਪੋਰਟ ਨੇ, ਪਰ ਇਹ ਤਾਂ ਕਾਗਜ਼ਾਂ ਦੇ ਵਿੱਚ ਨੇ ਨਾ ਜੀ। ਇੰਟਰਨੈਸ਼ਨਲ ਫਲਾਈਟਸ ਤਾਂ ਉੱਥੇ ਆਉਣ ਨਹੀਂ ਦਿੱਤੀਆਂ ਜਾ ਰਹੀਆਂ, ਉੱਥੇ ਲਾਈਆਂ ਨਹੀਂ ਜਾ ਰਹੀਆਂ। ਉਹਦਾ ਰੀਜ਼ਨ ਜਿਹੜਾ ਜੀ ਇਹ ਜਿਹੜੀਆਂ ਸਿਆਸੀ ਧਿਰਾਂ ਸਣੇ ਪੰਜਾਬ ਵਾਲੀਆਂ ਦੇ ਕੁਝ ਜਿਨ੍ਹਾਂ ਦੇ ਬਿਜ਼ਨਸ ਹੀ ਜਿਹੜੇ ਆ ਇਸ ਚੀਜ਼ ਦੇ ਉੱਤੇ ਚੱਲਦੇ, ਦਿੱਲੀ ਵਾਲੇ ਏਅਰਪੋਰਟ ਦੇ ਉੱਤੇ ਜਦੋਂ ਲੱਖਾਂ ਕਰੋੜਾਂ ਰੁਪਈਏ ਉਹ ਬਣਾਉਂਦੇ ਨੇ ਇੱਧਰੋਂ, ਤੇ ਫਿਰ ਉਹ ਕਿਵੇਂ ਚਾਹਣਗੇ ਕਿ ਉਹ ਬਿਜ਼ਨਸ ਜਿਹੜੇ ਨੇ ਉਹ ਤਬਾਹੀ ਦੇ ਕੰਢੇ ਜਿਹੜਾ ਜੀ ਆ ਜਾਣ। ਇਹ ਉਹੀ ਧਿਰਾਂ ਨੇ ਜਿਹੜੇ ਸਿਰਫ ਪੈਸੇ ਬਣਾਉਂਦੀਆਂ ਨੇ। ਹੁਣ ਜਦੋਂ ਜ਼ਰੂਰਤ ਪਈ ਆ ਤੇ ਤੁਸੀਂ ਕੈਮਰਿਆਂ ਦੇ ਸਾਹਮਣੇ ਦੇਖ ਰਹੇ ਹੋ, ਉਹ ਕਹਿੰਦੇ ਹੋਇਆ ਹੀ ਕੱਖ ਨਹੀਂ ਗਾ ਜੀ। ਉਹ ਬਿਲਕੁਲ ਹੀ ਸਾਰਾ ਕੁਝ ਜਿਹੜਾ ਜੀ ਉਹਨੂੰ ਚੁੱਪ ਕਰਕੇ
ਸਹਿਣ ਜਿਹੜਾ ਦੀ ਕਰ ਗਿਆ। ਸਵਾਲ ਇਹੀ ਆ, ਸਵਾਲਾਂ ਦਾ ਸਵਾਲ ਇਹੀ ਹੈ ਕਿ ਇੰਨੇ ਪੈਸੇ ਜਿਹੜੇ ਉਹ ਲਾ ਕੇ ਆਈ ਥਿੰਕ ਚੰਗਾ ਹੁੰਦਾ ਜੇ ਕਮਲ ਸ਼ਰਮਾ ਹੋਰੀ ਇਹ ਵੀ ਕਹਿੰਦੇ ਅਸੀਂ ਇੱਥੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਉਹਦੇ ਵਾਸਤੇ ਵੀ ਸਹਿਮਤ ਆ, ਤੇ ਮਨੋਹਰ ਲਾਲ ਖੱਟਰ ਹੋਣਾ ਨੂੰ ਉਹਦੇ ਵਾਸਤੇ ਵੀ ਰਾਜੀ ਜਿਹੜਾ ਦੀ ਉਹ ਕਰ ਲਿਆ। ਜੇ ਇਹ ਹੋਵੇ ਤਾਂ ਸਮਝਿਆ ਜਾ ਸਕਦਾ ਕਿ ਸੀਰੀਅਸ ਨੇ ਜੀ। ਅਗਲੀ ਗੱਲ ਕਰਦੇ ਹਾਂ। 24 ਘੰਟਿਆਂ ਦੇ ਵਿੱਚ 4 ਖੁਦਕੁਸ਼ੀਆਂ, 2 ਕਿਸਾਨਾਂ ਤੇ 2 ਮਜ਼ਦੂਰਾਂ ਦੇ ਵੱਲੋਂ। ਬਿਲਕੁਲ ਜੀ, ਆਈ ਥਿੰਕ ਇਹ ਹਮੇਸ਼ਾ ਹੀ ਆਪਾਂ ਗੱਲ ਕੀਤੀ ਹੈ ਕਿ ਇਹ ਉਦਾਸ ਕਰ ਦੇਣ ਵਾਲੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਰੁਕ ਨਹੀਂ ਰਿਹਾ ਜੀ। ਇਹ ਬਿਲਕੁਲ ਵੀ ਕਿਤੇ ਜਿਹੜਾ ਜੀ ਉਹ ਰੁਕ ਨਹੀਂ ਰਿਹਾ ਅਜੇ ਤੱਕ। ਜਿਹੜਾ ਮਾਮਲਾ ਇਹ ਪਿੰਡ ਗੁਰਨੇ ਖੁਰਦ ਆ ਜੀ, ਉੱਥੇ ਇਹਦੇ ਖੇਤ ਮਜ਼ਦੂਰ ਗੁਰਸੇਵਕ ਸਿੰਘ 26 ਸਾਲਾਂ ਦਾ ਸੀਗਾ। ਪਿੰਡ ਤੋਗਾਵਾਲ ਦਾ ਮਜ਼ਦੂਰ ਕਾਕਾ ਸਿੰਘ ਜਿਹੜਾ 32 ਸਾਲਾਂ ਦਾ ਸੀਗਾ। ਭਾਈ ਬਖਤੌਰ ਦਾ ਕਿਸਾਨ ਸੁਰਜੀਤ ਸਿੰਘ ਤੇ ਪਿੰਡ ਲਾਲਿਆਂ ਵਾਲੀ ਦਾ ਕਿਸਾਨ ਬਲਵਿੰਦਰ ਸਿੰਘ ਜਿਹੜਾ 46 ਸਾਲਾਂ ਦਾ ਸੀਗਾ। ਇਹਨਾਂ ਨੇ ਆਰਥਿਕ ਤੰਗੀ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਮੌਤ ਨੂੰ ਗਲ ਜਿਹੜਾ ਉਹ ਲਾਇਆ। ਜਿਹੜਾ ਗੁਰਸੇਵਕ ਸਿੰਘ ਵਿੱਕੀ ਸੀਗਾ ਜੀ, ਉਹਨੇ ਫਾਹਾ ਲੈ ਕੇ ਆਤਮ ਹੱਤਿਆ ਜਿਹੜੀ ਆ ਜੀ ਉਹ ਕਰ ਲਈ ਆ। ਉਹ ITI ਡਿਪਲੋਮਾ ਪਾਸ ਸੀਗਾ, ਬੇਰੁਜ਼ਗਾਰ ਸੀਗਾ। ਉਹਦੇ ਪਰਿਵਾਰ ਦੇ ਵਿੱਚ ਵਿਆਹੁਣਯੋਗ ਉਹਦੀਆਂ 2 ਭੈਣਾਂ ਤੇ ਇੱਕ ਜਿਹੜਾ ਦੀ ਹੈਂਡੀਕੈਪ ਭਰਾ ਉਹ ਮੌਜੂਦ ਹੈ। ਮੌੜ ਮੰਡੀ ਦੇ ਨੇੜੇ ਪਿੰਡ ਭਾਈ ਬਖਤੌਰ ਦਾ ਜਿਹੜਾ ਕਿਸਾਨ ਨੌਜਵਾਨ ਸੀਗਾ ਜੀ, ਉਹਨੇ ਖੁਦਕੁਸ਼ੀ ਜਿਹੜੀ ਇਹਦੀ ਕੀਤੀ ਹੈ। 1.5 ਏਕੜ ਜ਼ਮੀਨ ਦਾ ਉਹ ਮਾਲਕ ਸੀਗਾ। ਉਹਨੂੰ ਕੁਝ ਜ਼ਮੀਨ ਇਹਦੇ ਵਿੱਚੋਂ ਵੀ ਵੇਚਣੀ ਪੈ ਗਈ ਸੀ ਕਿਉਂਕਿ ਕਰਜ਼ਾ ਜਿਹੜੀ ਆ ਉਹ ਲਾਉਣ ਦੀ ਉਹਨੇ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਸੀ, ਪਰ ਉਹਦੇ ਵਿੱਚ ਉਹ ਸਫਲ ਜਿਹੜਾ ਜੀ ਉਹ ਨਹੀਂ ਹੋ ਸਕਿਆ। ਨਰਮੇ ਦੀ ਉਹਦੀ ਫਸਲ ਤਬਾਹ ਹੋ ਗਈ ਸੀ। ਕੋਈ ਮੁਆਵਜ਼ਾ ਜਿਹੜਾ ਜੀ ਉਹਨੂੰ ਸਰਕਾਰ ਦੀ ਤਰਫੋਂ ਨਹੀਂ ਮਿਲਿਆ, ਜਿਹਦੇ ਕਰਕੇ ਉਹ ਪਰੇਸ਼ਾਨ ਜਿਹੜਾ ਉਹ ਰਹਿੰਦਾ ਸੀਗਾ ਜੀ। ਉਹਨੇ ਮਕਾਨ ਦੇ ਕੋਠੇ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇੱਕ ਵਿਅਕਤੀ ਨੇ, ਔਰ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਦਾਖਲ ਸੀਗਾ। ਉਹਦੇ ਪਰਿਵਾਰ ਦੇ ਵਿੱਚ 3 ਧੀਆਂ ਤੇ 1.5 ਸਾਲ ਦਾ ਪੁੱਤ ਜਿਹੜਾ ਜੀ ਬਚਿਆ, ਜਿਹੜਾ ਚੌਥਾ ਸੀਗਾ ਜੀ, ਜਿਹਨੇ ਦਮ ਤੋੜ ਦਿੱਤਾ। ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹੀ ਹੋ ਰਹੀ ਆ। ਹੱਲ ਜਿਹੜਾ ਇਹਦਾ ਕਿਸੇ ਜਗ੍ਹਾ ਤੋਂ ਕੋਈ ਹਾਲ ਦੀ ਘੜੀ ਤਾਂ ਸਰਕਾਰਾਂ ਦੀ ਤਰਫੋਂ ਜਿਹੜਾ ਜੀ ਉਹ ਨਹੀਂ ਲੱਭ ਰਿਹਾ। ਮੇਰੀ ਗੱਲ ਹੋ ਰਹੀ ਸੀ, ਇੱਕ ਸੰਸਥਾ ਹੈ ਜੀ ਜੀਵਨ ਆਸ਼ਾ, ਉਹ ਆਪਣੇ ਤੌਰ ਦੇ ਉੱਤੇ ਕੋਸ਼ਿਸ਼ ਕਰ ਰਹੇ ਨੇ। ਉਹਦੇ ਵਿੱਚ ਇੱਕ ਜਿਹੜੇ NRIs ਨੇ ਜੀ ਉਹ USA ਤੋਂ ਵੀ ਹੈਗੇ ਨੇ, ਉੱਥੇ ਉਹ ਕੰਮਕਾਰ ਵੀ ਕਰਦੇ ਨੇ ਤੇ ਇੱਥੇ ਬਹੁਤੇ ਮਹੀਨੇ ਜਿਹੜਾ ਜੀ ਆ ਕੇ ਉਹ ਕਾਉਂਸਲਿੰਗ ਜਿਹੜਾ ਜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕ ਟੀਮ ਜਿਨ੍ਹਾਂ ਕੋਲੇ ਡਾਕਟਰ ਵੀ ਨੇ, ਉਹਨਾਂ ਦੇ ਵਿੱਚ ਕਾਉਂਸਲਿੰਗ ਕਰਨ ਵਾਲੇ ਵੀ ਨੇ। ਉਹ ਇਹ ਕਹਿੰਦੇ ਨੇ ਜੀ ਕਿ ਜਿਹੜਾ ਕੋਈ ਖੁਦਕੁਸ਼ੀ ਕਰਦਾ ਕੁਝ ਦਿਨ ਪਹਿਲਾਂ ਉਹਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਸੁਭਾਅ ਦੇ ਵਿੱਚ ਆ ਜਾਂਦੀਆਂ ਨੇ। ਜੇ ਉਹ ਹੈਲਪਲਾਈਨ ਦੇ ਉੱਤੇ ਫੋਨ ਕਰਨ ਤਾਂ ਏਦਾਂ ਹੋ ਸਕਦਾ ਜੀ ਕਿ ਉਹਨੂੰ ਬਚਾਇਆ ਜਿਹੜਾ ਜਾ ਸਕਦਾ। ਪਰ ਇਹ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਬਹੁਤ ਵਧੀਆ ਨੇ। ਕੋਸ਼ਿਸ਼ਾਂ ਨੂੰ ਨਿੰਦਿਆ ਨਹੀਂ ਜਾ ਸਕਦਾ ਕਿਤੇ ਵੀ, ਕਿਉਂਕਿ ਉਹ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਜਾਂ ਬਿਨਾਂ ਕਿਸੇ ਪੈਸੇ ਇਕੱਠੇ ਕੀਤੇ ਤੋਂ ਆਪਣੇ ਤੌਰ ਦੇ ਉੱਤੇ ਕੋਸ਼ਿਸ਼ਾਂ ਕਰ ਰਹੇ ਨੇ। ਪਰ ਸਵਾਲਾਂ ਦਾ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਜਿਸ ਕਿਸਮ ਦੇ ਘੱਟ ਐਜੂਕੇਸ਼ਨ ਦੇ ਵਿੱਚ ਜਿਹੜੇ ਇਹ ਪਰਿਵਾਰ ਰਹਿ ਰਹੇ ਨੇ, ਉਹਨਾਂ ਵਿਚਾਰਿਆਂ ਨੂੰ ਕਿੱਥੇ ਪਤਾ ਲੱਗਦਾ ਜੀ ਕਿ ਉਹਨਾਂ ਦੇ ਪਰਿਵਾਰ ਦਾ ਮੈਂਬਰ ਜਿਹੜਾ ਉਹ ਹੁਣ ਚੁੱਪ ਕਰ ਗਿਆ ਤੇ ਉਹ ਹੁਣ ਬੋਲਦਾ ਨਹੀਂ। ਇਸ ਕਰਕੇ ਇਹ ਕਿਤੇ ਖੁਦਕੁਸ਼ੀ ਵੱਲ ਨੂੰ ਤਾਂ ਨਹੀਂ ਜਾ ਰਿਹਾ ਜੀ। ਤੇ ਆਪਾਂ ਅਗਲੀ ਜਿਹੜੀ ਗੱਲ ਕਰੀਏ, ਜਨਮੇਜਾ ਸੇਖੋਂ ਨੂੰ ਲੋਕਾਂ ਨੇ ਘੇਰਿਆ। ਆਈ ਥਿੰਕ ਇਹ ਜਿਹੜਾ ਇੱਕ ਰੂਪ ਜਿਹੜਾ ਜੀ ਉਹ ਬਿਲਕੁਲ ਡਿਫਰੈਂਟ ਵੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ, ਜਿੱਥੇ ਇਹ ਗਏ ਹੋਏ ਸਨ। ਜਨਮੇਜਾ ਸੇਖੋਂ ਦੀ ਪਿੰਡ ਪੈਂਦਾ ਜੀ ਮੌੜ ਮੰਡੀ ਦੇ ਕੋਲੇ ਕੁੱਤੀਵਾਲ ਖੁਰਦ। ਉੱਥੇ ਗਲੀ ਆ ਇੱਕ ਜੀ, ਜਿਹਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ 9 ਮਹੀਨਿਆਂ ਤੋਂ ਤਕਰੀਬਨ ਗੰਦਾ ਪਾਣੀ ਜਿਹੜਾ ਜੀ ਉਹ ਗਲੀ ਦੇ ਵਿੱਚ ਖੜਦਾ। ਜਿਹੜੇ ਪਿੰਡ ਦੇ ਲੋਕ ਨੇ ਉਹ ਕਈ ਵਾਰੀ ਇਹਦੇ ਸੰਬੰਧ ਦੇ ਵਿੱਚ ਐਪਲੀਕੇਸ਼ਨਾਂ ਦੇ ਚੁੱਕੇ ਨੇ, ਪਰ ਕਿਸੇ ਜਗ੍ਹਾ ਤੋਂ ਉਹਨਾਂ ਦੀ ਸੁਣਵਾਈ ਜਿਹੜੀ ਆ ਉਹ ਨਹੀਂ ਹੁੰਦੀ। ਇਸ ਪਿੰਡ ਦੇ ਵਿੱਚ ਜਿਹੜੇ ਹਲਕੇ ਦੇ ਵਿਧਾਇਕ ਤੇ ਲੋਕ ਨਿਰਮਾਣ ਮੰਤਰੀ ਨੇ ਜਨਮੇਜਾ ਸਿੰਘ ਸੇਖੋਂ ਹੋਰੀ ਜਦੋਂ ਗਏ, ਉਹਨਾਂ ਨੇ ਉੱਥੇ ਕੁਝ ਜਿਹੜੇ ਚੈੱਕ ਸੀਗੇ ਉਹ ਵੰਡਣ ਦੀ ਕੋਸ਼ਿਸ਼ ਕੀਤੀ। ਜਿਹੜੇ ਲੋਕ ਸੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਕਿ ਸਾਡੀ ਸੁਣਵਾਈ ਜਿਹੜੀ ਆ ਗੰਦੇ ਪਾਣੀ ਦੇ ਵਾਸਤੇ ਇਹਨੂੰ ਕੱਢਣ ਵਾਸਤੇ ਨਹੀਂ ਹੋ ਰਹੀ ਜੀ। ਇਹ ਕਿਹਾ ਜਾਂਦਾ ਹੈ ਕਿ ਜਨਮੇਜਾ ਸਿੰਘ ਸੇਖੋਂ ਹੋਰਾਂ ਨੇ ਜਵਾਬ ਉਹਨਾਂ ਨੂੰ ਇਹ ਦੇ ਦਿੱਤਾ ਕਿ ਇਹ SDM ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਉਹ ਇਹਨੂੰ ਕਰਨਗੇ। ਇਹਦੇ ਤੋਂ ਜਿਹੜਾ ਸੀਗਾ ਜੀ ਜਿਹੜੇ ਇਹ ਦੁਖੀ ਹੋ ਗਏ ਲੋਕ, ਉਹਨਾਂ ਨੇ ਜਦੋਂ ਨਾਅਰੇਬਾਜ਼ੀ ਕੀਤੀ ਤਾਂ ਪੁਲਿਸ ਨੇ ਕੀ ਕੀਤਾ ਜੀ ਕਿ ਪੁਲਿਸ ਨੇ ਇੱਕ ਜਾਣੇ ਨੂੰ ਜਿਹੜਾ ਫੜ ਲਿਆ ਔਰ ਇੱਕ ਫੜ ਕੇ ਜੀ ਉਹਦਾ ਕੁਟਾਪਾ ਲਾ ਦਿੱਤਾ। ਉਦੋਂ ਬਾਅਦ ਜਿਹੜੇ ਪਿੰਡ ਵਾਲੇ ਸੀਗੇ ਉਹ ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਇੱਟਾਂ ਵੱਟੇ ਜਿਹੜੇ ਸੀਗੇ ਉਹ ਕਾਫਲੇ ਦੇ ਉੱਤੇ ਮਾਰਨੇ ਸ਼ੁਰੂ ਕਰਤੇ। ਇੱਕ ਪੁਲਿਸ ਵਾਲੇ ਦੀ ਗੱਡੀ ਜਿਹੜੀ ਹੈ ਜੀ ਉਹਦੇ ਸ਼ੀਸ਼ਾ ਟੁੱਟਣ ਦੀ ਖਬਰ ਹੈ। ਔਰ ਪਿੰਡ ਵਾਲਿਆਂ ਨੇ ਜਦੋਂ ਪੁਲਿਸ ਨੂੰ ਘੇਰ ਲਿਆ ਤੇ ਫਿਰ ਜਿਹੜਾ ਗ੍ਰਿਫਤਾਰ ਕੀਤਾ ਬੰਦਾ ਸੀਗਾ ਉਹਨੂੰ
ਛੱਡਣਾ ਪੈ ਗਿਆ ਜੀ ਉਹਨੂੰ, ਇਸ ਵਿਅਕਤੀ ਨੂੰ, ਕਿਉਂਕਿ ਰਾਹ ਕੋਈ ਨਹੀਂ ਸੀ ਜਿਹੜਾ ਜੀ ਉਹ ਬਚਿਆ। ਆਈ ਥਿੰਕ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਅੰਦਰ ਜਿਹੜਾ ਗੁੱਸਾ ਭਰਿਆ ਹੋਇਆ ਜੀ ਉਹਨੂੰ ਇਉਂ ਦਬਕਿਆਂ ਦੇ ਨਾਲ ਜਿਹੜਾ ਜੀ ਉਹ ਸ਼ਾਂਤ ਨਹੀਂ ਕੀਤਾ ਜਾ ਸਕੂਗਾ। ਇਹ ਜਿਹੜੇ ਸੱਤਾਧਾਰੀ ਨੇ ਉਹਨਾਂ ਨੂੰ ਸਮਝਣੀ ਪਊਗੀ ਗੱਲ ਸੂਨਰ ਔਰ ਲੇਟਰ ਜੀ। ਅਤੇ ਚੀਮਾ ਹੁਣਾਂ ਦਾ ਇੱਕ ਬਿਆਨ ਆਇਆ ਵੀ ਕੇਜਰੀਵਾਲ ਨੇ ਜਿਹੜਾ ਮੀਡੀਆ ਸੁਰਖੀਆਂ ਬਟੋਰਨ ਲਈ ਜਿਹੜਾ ਕਾਫਲੇ ਤੇ ਹਮਲੇ ਦਾ ਢੋਂਗ ਰਚਾਇਆ ਸੀ। ਬਿਲਕੁਲ ਜੀ, ਇਹ ਚੀਮਾ ਸਾਹਿਬ ਦਾ ਜਿਹੜਾ ਬਿਆਨ ਜਿਹੜਾ ਆਇਆ, ਹੁਣ ਜੇ ਇਹਨੂੰ ਇਸ ਬਿਆਨ ਨੂੰ ਇਹਦੇ ਨਾਲ ਹੀ ਜੋੜ ਲਿਆ ਜਾਵੇ ਜਿਹੜੀ ਆਪਾਂ ਜਿਹੜੀ ਗੱਲ ਹੁਣੇ ਕਰਕੇ ਹਟੇ ਆ, ਤਾਂ ਫਿਰ ਇਹਦਾ ਮਤਲਬ ਇਹ ਵੀ ਹੈ ਜੀ ਕਿ ਜਨਮੇਜਾ ਸਿੰਘ ਸੇਖੋ ਹੁਰੀ ਵੀ ਸੁਰਖੀਆਂ ਬਟੋਰਨੀਆਂ ਚਾਹੁੰਦੇ ਨੇ, ਜਾਂ ਅਕਾਲੀ ਦਲ ਜਿਹੜਾ ਜੀ ਉਹ ਫੋਲੋ ਕਰ ਰਿਹਾ ਜੀ ਹੁਣ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਵੀ, ਕਿ ਏਦਾਂ ਜਿਹੜੀਆਂ ਸੁਰਖੀਆਂ ਨੇ ਉਹ ਮਿਲ ਸਕਦੀਆਂ ਨੇ। ਜੀ ਜੀ ਬਿਲਕੁਲ। ਸੋ ਤੁਸੀਂ ਸੁਣ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ। ਇਹ ਜਿਹੜਾ ਸ਼ਾਮ ਦਾ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਨਾਲ ਹੀ ਦੱਸ ਜਾਏ ਵੀ ਰੋਜ਼ਾਨਾ ਸਵੇਰ ਨੂੰ 9:30 ਵਜੇ ਮਿੰਟੂ ਗੁਰੂਸਰੀਆ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹੋਈਦਾ ਆ। ਸੋ ਉਸ ਮੌਕੇ ਵੀ ਜ਼ਰੂਰ ਉਸ ਪ੍ਰੋਗਰਾਮ ਨੂੰ ਸੁਣਿਆ ਕਰੋ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਸੁਖਬੀਰ ਬਾਦਲ ਕਹਿੰਦੇ ਅਸੀਂ ਗਿਣਾ ਰਹੇ ਸੀ ਆਪਣੇ ਪਿਛਲੇ 9 ਸਾਲ ਦੇ ਰਾਜਾਂ ਦੀਆਂ 9 ਸਾਲ ਦੇ ਰਾਜ ਦੀਆਂ ਸੁਰਖੀਆਂ ਕੀ ਕੀਤਾ, ਅਤੇ ਖਬਰ ਇਹ ਮਿਲੀ ਵੀ ਅਜੇ ਤੱਕ ਗਿਣਾਈ ਜਾ ਰਹੇ ਆ। ਬਿਲਕੁਲ ਜੀ, ਉਹਨਾਂ ਨੇ ਵਿਰੋਧੀ ਧਿਰ ਦੇ ਉੱਤੇ ਵਾਰ ਜਿਹੜਾ ਜੀ ਉਹ ਕੀਤਾ। ਇਹ ਵਾਰ ਕਰਨ ਦੀ ਜ਼ਰੂਰਤ ਕਿਉਂ ਪੈ ਗਈ? ਕਿਉਂਕਿ 9 ਸਾਲ ਦੀਆਂ ਉਹਨਾਂ ਨੇ ਪ੍ਰਾਪਤੀਆਂ ਗਿਣਾਈਆਂ ਨੇ। ਪਹਿਲਾਂ ਕਦੀ ਇੱਦਾਂ ਦੀ ਜਿਹੜੀ ਹੈ ਜੀ ਉਹ ਉਹਨਾਂ ਨੇ ਮੀਟਿੰਗ ਨਹੀਂ ਲਾਈ ਪਿਛਲੇ 9 ਸਾਲਾਂ ਦੇ ਦੌਰਾਨ। ਹੁਣ 9 ਸਾਲਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਇਹ ਗਿਣਾਉਣੀਆਂ ਪੈ ਗਈਆਂ, ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਘਿਰੀ ਆ। ਘਿਰਨ ਦਾ ਕਾਰਨ ਜਿਹੜਾ ਜੀ ਉਹ ਅਰਵਿੰਦ ਕੇਜਰੀਵਾਲ ਹੈ, ਜਿਹੜੇ 5 ਦਿਨਾਂ ਦੇ ਇੱਥੇ ਪੰਜਾਬ ਦੇ ਦੌਰੇ ਤੇ ਉਹ ਗਏ ਨੇ, ਔਰ ਇਹਦੇ ਦੌਰਾਨ ਜਿਹੜੇ ਮੁੱਦੇ ਉਠਾਏ ਗਏ ਨੇ ਉਹਨਾਂ ਦੇ ਵੱਲੋਂ ਉਹਦਾ ਕੋਈ ਜਵਾਬ ਬਹੁਤਾ ਜਿਹੜਾ ਜੀ ਉਹ ਹੈ ਨੀ ਗਾ। ਹਾਲਾਂਕਿ ਉਹਨਾਂ ਚੀਜ਼ਾਂ ਦਾ ਜਵਾਬ ਨਹੀਂ ਦਿੱਤਾ ਗਿਆ। ਜਿਹੜਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਹੈ, ਜਿਹੜਾ ਦਲਿਤ ਭਾਈਚਾਰਾ ਉਹਦੇ ਉੱਤੇ ਲਗਾਤਾਰ ਹੋ ਰਹੇ ਹਮਲੇ ਨੇ, ਜਿਹੜੇ ਨਸ਼ਿਆਂ ਦੇ ਵਿੱਚ ਪੈ ਗਏ ਜਿਹੜੇ ਨੌਜਵਾਨ ਉਹ ਨੇ, ਤੇ ਚਾਹੇ ਇੰਡਸਟਰੀ ਹੈ, ਇਹ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹਦੇ ਵਿੱਚ ਉਠਾਈ ਗਈ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਉਹਨਾਂ ਦੀ ਸਰਕਾਰ ਨਾ ਆਉਂਦੀ ਦੂਜੀ ਵਾਰੀ ਤਾਂ ਪੰਜਾਬ ਨੇ ਹੁਣ ਤੱਕ ਤਬਾਹ ਹੋ ਜਾਣਾ ਸੀਗਾ ਜਿਹੜਾ ਆਰਥਿਕ ਪੱਖੋਂ। ਉਹ ਕਹਿੰਦੇ ਪੰਜਾਬ ਨੂੰ ਅਸੀਂ ਜਿਹੜਾ ਉਹ ਬਚਾ ਲਿਆ। ਉਹ ਕਹਿੰਦੇ ਨਸ਼ਿਆਂ ਦੇ ਮੁੱਦੇ ਨੂੰ ਜਾਣ ਬੁੱਝ ਕੇ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਉਭਾਰ ਰਹੀਆਂ ਨੇ, ਜਦੋਂ ਕਿ ਨਸ਼ੇ ਵਾਲੀ ਕੋਈ ਗੱਲ ਜਿਹੜੀ ਪੰਜਾਬ ਦੇ ਵਿੱਚ ਹੈ ਨੀ ਗੀ। ਇਹ ਸਿਰਫ ਬਦਨਾਮ ਜਿਹੜਾ ਪੰਜਾਬ ਨੂੰ ਕੀਤਾ ਜਾ ਰਿਹਾ। ਨਾ ਕਹਿੰਦੇ ਇੱਥੋਂ ਕੋਈ ਇੰਡਸਟਰੀ ਜਿਹੜੀ ਹੈ ਜੀ ਉਹ ਮੂਵ ਹੋਈ ਹੈ, ਸਾਰੀ ਦੀ ਸਾਰੀ ਇੰਡਸਟਰੀ ਇੱਥੇ ਆ। ਉਹਨਾਂ ਨੇ ਜਿਹੜੇ ਮਾਲੀਏ ਦੇ ਅੰਕੜੇ ਜਿਹੜੇ ਪੇਸ਼ ਕੀਤੇ ਨੇ ਉਹ ਪੇਸ਼ ਕਰਕੇ ਇਹ ਦੱਸਣ ਦਾ ਯਤਨ ਜਿਹੜਾ ਜੀ ਕੀਤਾ ਕਿ ਪੰਜਾਬ ਜਿਹੜਾ ਉਹ ਆਰਥਿਕ ਤੌਰ ਦੇ ਉੱਤੇ ਬਹੁਤ ਖੁਸ਼ਹਾਲ ਹੈ, ਤੇ ਮੌਜੂਦਾ ਸਰਕਾਰ ਨੇ ਪਿਛਲੇ ਸਮੇਂ ਦੇ ਨਾਲੋਂ ਹੁਣ ਜਿਹੜਾ ਜੀ ਇਹ ਕਿਤੇ ਵਧਾ ਚੜਾ ਕੇ ਮਾਲੀਆ ਜਿਹੜਾ ਜੀ ਉਹ ਇਕੱਠਾ ਕਰਨ ਦੇ ਵਿੱਚ ਸਫਲਤਾ ਜਿਹੜੀ ਹੈ ਜੀ ਉਹ ਪ੍ਰਾਪਤ ਕੀਤੀ ਹੈ। ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੇ ਇਹਨਾਂ ਨੂੰ ਸਿਰੇ ਤੋਂ ਜਿਹੜਾ ਜੀ ਸਭ ਕੁਝ ਨੂੰ ਨਕਾਰਿਆ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜੇ ਕਾਗਜ਼ੀ ਅੰਕੜੇ ਨੇ ਉਹ ਲੋਕਾਂ ਨੂੰ ਸਭ ਪਤਾ ਹੈ, ਔਰ ਲੋਕ ਹਰ ਚੀਜ਼ ਜਿਹੜੀ ਹੈ ਜੀ ਉਹ ਜਾਣਦੇ ਨੇ ਕਿ ਪੰਜਾਬ ਅੱਜ ਤੋਂ 9 ਸਾਲ ਪਹਿਲਾਂ ਕਿੱਥੇ ਸੀਗਾ, ਤੇ ਅੱਜ ਜਿਹੜਾ ਜੀ ਉਹ ਕਿਸ ਜਗ੍ਹਾ ਦੇ ਉੱਤੇ ਜਿਹੜਾ ਜੀ ਆ ਕੇ ਖੜਾ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਜੀ ਅਰਵਿੰਦ ਕੇਜਰੀਵਾਲ ਦੇ ਉੱਤੇ ਵਾਰ ਕਰਦੇ ਆ ਕਿ ਉਹਦੀ ਜਿਹੜੀ ਔਕਾਤ ਹੈ, ਇਹ ਲਫ਼ਜ਼ ਉਹਨਾਂ ਨੇ ਵਰਤਿਆ ਕਿ ਉਹਦੀ ਜਿਹੜੀ ਔਕਾਤ ਹੈ ਉਹ ਇੱਕ ਮੇਅਰ ਤੋਂ ਵੱਧ ਜਿਹੜੀ ਹੈ ਜੀ ਉਹ ਹੈ ਨੀ ਗੀ। ਹੁਣ ਸਵਾਲ ਇਹਦੇ ਉੱਤੇ ਦੋ ਖੜੇ ਹੁੰਦੇ ਨੇ। ਇੱਕ ਤਾਂ ਇਹ ਕਿ ਜੇ ਦਿੱਲੀ ਦੇ ਮੁੱਖ ਮੰਤਰੀ ਦੀ ਜਿਹੜੀ ਔਕਾਤ ਹੈ ਉਹ ਮੇਅਰ ਤੋਂ ਵੱਧ ਨਹੀਂ ਹੈ, ਤੇ ਫਿਰ ਉੱਥੇ ਇੰਨਾ ਜਿਹੜਾ ਜੀ ਇਹਨਾਂ ਨੇ ਜ਼ੋਰ ਕਿਉਂ ਲਾਇਆ ਸੀਗਾ ਜਿਹੜੀ ਚੋਣ ਜਿੱਤਣ ਦੇ ਵਾਸਤੇ? ਕਈ ਦਿਨ ਅਕਾਲੀ ਦਲ ਉੱਥੇ ਜਾ ਕੇ ਬੈਠਾ ਰਿਹਾ ਸੀ। ਇੱਕ ਦੂਜੀ ਗੱਲ ਜਿਹੜੀ ਔਕਾਤ ਦੀ ਹੈ, ਤੇ ਜਿਹੜੇ ਪੰਜਾਬ ਦੇ ਵਿੱਚ ਮੇਅਰ ਨੇ ਉਹਨਾਂ ਨੂੰ ਫਿਰ ਲਾਲ ਬੱਤੀ ਕਿਉਂ ਦਿੱਤੀ ਜਾ ਰਹੀ ਹੈ ਜੇ ਉਹਨਾਂ ਦੀ ਔਕਾਤ ਹੀ ਕੋਈ ਨਹੀਂ ਹੈਗੀ? ਜੀ ਮੇਅਰ ਵੀ ਸੋਚਦੇ ਹੋਣੇ ਵੀ ਇਹ ਕੀ ਸਾਨੂੰ ਰਗੜ ਲਿਆ। ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਨਵਜੋਤ ਕੌਰ ਸਿੱਧੂ ਜਿਹੜੇ ਜੀ ਪ੍ਰਧਾਨ ਮੰਤਰੀ ਨੂੰ ਮਿਲੇ ਨੇ, 440 ਕਰੋੜ ਰੁਪਏ ਜਿਹੜਾ ਮਾਮਲਾ ਆ ਉਸ ਦੇ ਸੰਬੰਧ ਦੇ ਵਿੱਚ ਜਿਹੜੇ ਕਾਗਜ਼ ਪੱਤਰ ਆ ਸਾਰਾ ਕੁਛ ਉਹਨਾਂ ਨੂੰ ਸੌਂਪ ਹੈ। ਬਿਲਕੁਲ ਜੀ, ਆਈ ਥਿੰਕ ਇਹ ਮੁੱਦਾ ਪੰਜਾਬ ਦੇ ਵਿੱਚ
ਜਿਹੜਾ ਜੀ ਉਹ ਹੋਰ ਭਖੂਗਾ, ਕਿਉਂਕਿ ਇਹਦਾ ਜਵਾਬ ਤਾਂ ਅਜੇ ਤੱਕ ਕੋਈ ਨਹੀਂ ਦਿੱਤਾ ਜੀ ਅਕਾਲੀ ਦਲ ਨੇ, ਕਿਉਂਕਿ ਨਵਜੋਤ ਕੌਰ ਸਿੱਧੂ ਹੋਰਾਂ ਨੇ ਸਿੱਧਾ ਜਿਹੜਾ ਅਟੈਕ ਸੀਗਾ ਉਹ ਅਕਾਲੀ ਦਲ ਦੇ ਉੱਤੇ ਕੀਤਾ ਸੀਗਾ ਕਿ 440 ਕਰੋੜ ਰੁਪਈਆ ਜਿਹੜਾ ਹੈ ਜੀ ਇਹ ਘਪਲਾ ਹੋਇਆ ਇਹਦੇ ਵਿੱਚ। ਉਹਨਾਂ ਨੇ ਇਹਦੇ ਸਬੰਧ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਹ ਸਾਰੇ ਜਿਹੜੇ ਕਾਗਜ਼ ਨੇ ਉਹ ਸੌਂਪੇ ਨੇ। ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੂੰ ਇਹ ਗੱਲ ਆਖੀ ਹੈ ਪ੍ਰਧਾਨ ਮੰਤਰੀ ਨੂੰ ਕਿ ਕੇਂਦਰ ਦੀ ਇਹ ਗ੍ਰਾਂਟ ਸੀਗੀ, ਇਹਦੇ ਵਿੱਚ ਹੋਇਆ ਜਿਹੜਾ ਕਥਿਤ ਘਪਲਾ ਇਹਦੀ ਜਾਂਚ ਕਰਵਾਈ ਜਾਵੇ। ਉਹਨਾਂ ਨੇ ਦੱਸਿਆ ਕਿ 22,000 ਸਿੱਖ ਪਰਿਵਾਰ ਜਿਹੜੇ ਪੰਜਾਬ ਦੇ ਵਿੱਚ ਆਏ ਸੀਗੇ 1984 ਦੇ ਸਿੱਖ ਕਤਲੇਆਮ ਤੋਂ ਪ੍ਰਭਾਵਿਤ, ਇਹਨਾਂ ਦੇ ਵਿੱਚੋਂ 15,000 ਪਰਿਵਾਰ ਜਿਹੜੇ ਉਹ ਲੁਧਿਆਣੇ 'ਚ ਠਹਿਰੇ। ਜੂਨ 2006 ਦੇ ਵਿੱਚ ਉਦੋਂ ਦੀ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਦੇ ਵਾਸਤੇ 2 ਲੱਖ ਰੁਪਏ ਪ੍ਰਤੀ ਪਰਿਵਾਰ ਦੇ ਹਿਸਾਬ ਦੇ ਨਾਲ 440 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਹੜੀ ਕਿ ਮਗਰੋਂ 2000 ਜਿਹੜੀ ਸਰਕਾਰ ਸੀ ਉਹਦੇ ਵੱਲੋਂ ਵੰਡੀ ਗਈ, ਅਕਾਲੀ ਸਰਕਾਰ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਅਸਲ ਪੀੜਤਾਂ ਨੂੰ ਮਿਲੀ ਨਹੀਂ ਗੀ, ਔਰ ਇਹਦੇ ਵਿੱਚ ਬਹੁਤ ਵੱਡਾ ਘਪਲਾ ਜਿਹੜਾ ਜੀ ਉਹ ਕੀਤਾ ਗਿਆ। ਜਾਲੀ ਜਿਹੜੀਆਂ ਸੀਗੀਆਂ ਉਹ ਆਈਡੀਆਂ ਬਣਾ ਲਈਆਂ ਗਈਆਂ, ਜਾਲੀ ਕਾਰਡ ਜਿਹੜੇ ਸੀ ਉਹ ਬਣਾ ਲਏ ਗਏ ਤੇ ਆਪ ਹੀ ਜਿਹੜਾ ਜੀ ਉਹ ਛਕਾ ਗਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਸੰਬੰਧੀ ਪੰਜਾਬ ਸਰਕਾਰ ਨੇ ਵਿਜੀਲੈਂਸ ਤੋਂ ਜਾਂਚ ਕਰਵਾਈ ਸੀ, ਔਰ ਇਹਦੇ ਬਾਰੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਜਾਂਚ ਪੜਤਾਲ ਦੇ ਪੇਪਰ ਨੇ ਉਹ ਪਏ ਨੇ ਲੁਧਿਆਣੇ ਦੇ ਵਿੱਚ, ਇਹ ਜਿਹੜੇ ਆ ਉਹ ਕਢਵਾ ਲੈਣੇ ਚਾਹੀਦੇ ਆ, ਔਰ ਕਢਵਾ ਕੇ ਜਾਂਚ ਜਿਹੜੀ ਹੈ ਜੀ ਅੱਗੋਂ ਕਰਵਾਵੇ ਕੇਂਦਰ ਦੀ ਸਰਕਾਰ। ਨਰਿੰਦਰ ਮੋਦੀ ਹੋਰਾਂ ਨੇ ਇਹਦੀ ਜਾਂਚ ਦੀ ਹਾਮੀ ਭਰੀ ਹੈ ਜਾਂ ਨਹੀਂ, ਇਹਦਾ ਤਾਂ ਅਜੇ ਕੁਝ ਜਿਹੜਾ ਜੀ ਨਹੀਂ ਪਤਾ ਲੱਗਿਆ, ਪਰ ਇੰਨਾ ਜ਼ਰੂਰ ਹੈ ਕਿ ਪਹਿਲਾਂ ਹੀ ਜਿਹੜੇ 0 ਨੰਬਰਾਂ ਦੇ ਵਿੱਚ ਚੱਲ ਰਹੀ ਜਿਹੜੀ ਸਰਕਾਰ ਨਰਿੰਦਰ ਮੋਦੀ ਹੋਰਾਂ ਦੀ ਨਿਗਾਹ ਦੇ ਵਿੱਚ, ਆਈ ਥਿੰਕ ਇਹ ਘਪਲੇ ਤੋਂ ਬਾਅਦ ਜਿਹੜਾ ਜੀ ਉਹਨਾਂ ਦਾ ਹੁਣ ਉੱਥੇ ਜਾ ਕੇ ਉਹਨਾਂ ਨੂੰ ਮਿਲਣਾ ਜਾਂ ਕੋਈ ਗੱਲ ਜਿਹੜੀ ਆਪਣੀ ਮਨਵਾਉਣੀ ਉਹ ਔਖਾ ਜ਼ਰੂਰ ਹੋ ਜਾਊਗਾ ਜੀ। ਅਤੇ ਇਹ ਸਾਰਾ ਕੁਝ ਹੋਣ ਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਹੁਣ ਭਾਜਪਾ ਤੇ ਕੀ ਅਕਾਲੀ ਅਜੇ ਵੀ ਮਿਲ ਕੇ ਹੀ ਜਿਹੜੀਆਂ ਅਗਲੀਆਂ ਚੋਣਾਂ ਲੜਨਗੇ ਜਾਂ ਅਜੇ ਸਮਾਂ ਹੈਗਾ ਵੀ ਉਹ ਅੱਡ ਅੱਡ ਹੋ ਸਕਦੇ ਨੇ? ਆਈ ਥਿੰਕ ਕੋਈ ਚੋਇਸ ਨਹੀਂ ਹੈਗੀ ਬਹੁਤੀ ਜੀ, ਜਿਹੜੀ ਬੀਜੇਪੀ ਕੋਲੇ ਖਾਸ ਤੌਰ ਦੇ ਉੱਤੇ ਕੋਈ ਚੋਇਸ ਜਿਹੜੀ ਉਹ ਨਹੀਂ ਹੈਗੀ, ਜਿਹਦੇ ਕਰਕੇ ਇਉਂ ਲੱਗ ਰਿਹਾ ਜੀ ਕਿ ਇੱਦਾਂ ਹੀ ਜਿਹੜਾ ਉਹ ਚੱਲੂਗਾ। ਬਾਕੀ ਸਿਆਸਤ ਹੈ ਜੀ, ਇਹਦੇ ਵਿੱਚ ਕੁਝ ਵੀ ਅਗਾਊਂ ਜਿਹੜਾ ਜੀ ਨਹੀਂ ਕਿਹਾ ਜਾ ਸਕਦਾ ਕਿ ਆਹ ਕੁਝ ਜਿਹੜਾ ਜੀ ਉਹ ਹੋਊਗਾ। ਜਿਸ ਕਿਸਮ ਦੀ ਸਿਆਸਤ ਪੰਜਾਬ ਦੇ ਵਿੱਚ ਚੱਲ ਰਹੀ ਹੈ, ਕਿਉਂਕਿ ਬੀਜੇਪੀ ਇਕੱਲਿਆਂ ਲੜ ਲੂਗੀ ਜਿਹੜੀ ਚੋਣ ਹੈ, ਇਹ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਹੈ, ਕਿਉਂਕਿ ਉਹ ਇਹ ਸੋਚਦੀ ਹੈ ਕਿ ਝੰਡੀ ਵਾਲੀਆਂ ਕਾਰਾਂ, ਲਾਲ ਬੱਤੀਆਂ ਵਾਲੀਆਂ ਕਾਰਾਂ ਜਿੰਨੀ ਦੇਰ ਹੈਗੀਆਂ ਨੇ ਉਨੀ ਦੇਰ ਤੱਕ ਇਹਨਾਂ ਦਾ ਸੁੱਖ ਜਿਹੜਾ ਜੀ ਉਹ ਮਾਣ ਲਿਆ ਜਾਵੇ, ਬਿਹਤਰ ਹੈ। ਕਿਉਂ ਐਵੇਂ ਜਿਹੜਾ ਜੀ ਉਹ ਪੰਗਾ ਲੈਣਾ? ਇਸ ਕਰਕੇ ਅਜੇ ਤਾਂ ਅਕਾਲੀ ਦਲ ਦੇ ਨਾਲੋਂ ਵੱਖਰੇ ਹੋਣ ਦੀ ਰੌਂ ਦੇ ਵਿੱਚ ਨਹੀਂ ਜਾਪਦੀ ਜਿਹੜੀ ਹਾਈ ਕਮਾਂਡ ਹੈ ਬੀਜੇਪੀ ਦੀ। ਪੰਜਾਬ ਵਾਲੇ ਜਿਹੜੇ ਨੇ ਜੀ ਬੀਜੇਪੀ ਵਾਲੇ ਉਹ ਜ਼ਰੂਰ ਰੌਲਾ ਰੱਪਾ ਜਿਹੜਾ ਪਾਉਂਦੇ ਨੇ, ਖਾਸ ਤੌਰ ਦੇ ਉੱਤੇ ਨਵਜੋਤ ਕੌਰ ਸਿੱਧੂ ਹੋਈ ਤਾਂ ਸਿੱਧੀ ਇਹ ਗੱਲ ਕਹਿ ਰਹੇ ਨੇ ਕਿ ਜੇ ਰਲ ਕੇ ਲੜਦੇ ਨੇ ਤੇ ਉਹ ਇਹ ਚੋਣ ਨੂੰ ਨਹੀਂ ਲੜਨਗੇ ਜੀ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ 60 ਸਾਲ ਤੋਂ ਵੱਧ ਉਮਰ ਦੇ ਵਿੱਚੋਂ 60% ਜਿਹੜੇ ਲੋਕ ਆ ਉਹ ਬਿਮਾਰ ਨੇ। ਇਹ ਕਿਹਾ ਜਾਂਦਾ ਜੀ, ਜਿਹੜੀ ਆਪਾਂ ਨੌਜਵਾਨੀ ਦੀ ਗੱਲ ਹਮੇਸ਼ਾ ਕਰਦੇ ਹਾਂ ਕਿ ਜਿਹੜੀ ਨੌਜਵਾਨੀ ਹੈ ਉਹ ਇਸ ਵੇਲੇ ਨਸ਼ੇ ਦਾ ਸ਼ਿਕਾਰ ਜਿਹੜਾ ਜੀ ਉਹ ਹੋ ਗਈ, ਔਰ ਇਹ ਹੈ ਕਿ ਜਿਹੜੇ ਆਫਟਰ ਇਫੈਕਟ ਨੇ ਨਾ ਉਹਨਾਂ ਦੀ ਗੱਲ ਬੜੀ ਘੱਟ ਜਿਹੜੀ ਅਜੇ ਹੁੰਦੀ ਹੈ, ਉਹ ਹੁਣ ਹੌਲੀ ਹੌਲੀ ਸਹੀ ਦਿਸਣ ਲੱਗੀਆਂ ਨੇ ਜੀ। ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਉਹ ਚਾਹੇ ਤੰਦਰੁਸਤ ਔਲਾਦ ਵਾਲੀ ਜਿਹੜੀ ਆ ਉਹ ਗੱਲ ਹੋਵੇ, ਜਦੋਂ ਤੁਸੀਂ ਨੌਜਵਾਨੀ ਇੱਥੇ ਦੇਖਦੇ ਹੋ ਜਦੋਂ ਸੜਕਾਂ ਦੇ ਉੱਤੇ ਫਿਰਦੀ, ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀ ਇੱਕ ਲੌ ਹੁੰਦੀ ਸੀਗੀ ਜੀ ਉਹ ਨਹੀਂ ਦੀਦੀ ਜੀ। ਕਿਸੇ ਵੀ ਜਿਹੜਾ ਨੌਜਵਾਨ ਆ ਕਿਤੇ ਬਹੁਤ ਟਾਵਾਂ ਨੌਜਵਾਨ ਦਿਖੂਗਾ ਜਿਹਨੂੰ ਤੁਸੀਂ ਇਹ ਕਹਿ ਸਕੋ ਕਿ ਦਰਸ਼ਨੀ ਜਿਹੜੇ ਨੌਜਵਾਨ ਨੇ, ਨਹੀਂ ਤਾਂ ਬੁਝੇ ਦੇ ਜਿਹੜੇ ਦੀ ਉਹ ਅਸਰ ਹੈ ਹੁਣ ਜਿਹੜਾ ਨਸ਼ਿਆਂ ਦਾ ਜਿਹੜਾ ਹੌਲੀ ਹੌਲੀ ਦਿਖ ਰਿਹਾ। ਇਹ ਗੱਲ ਦੇ ਵੀ ਚਰਚਾ ਜਿਹੜਾ ਹੁੰਦਾ ਨਾ ਜੀ ਕਿ ਜਿਹੜੀ ਨੌਜਵਾਨੀ ਬਚੀ ਆ ਉਹ ਸ਼ਾਇਦ ਤੰਦਰੁਸਤ ਔਲਾਦ ਪੈਦਾ ਨਹੀਂ ਕਰ ਸਕੂਗੀ, ਕਿਉਂਕਿ ਇਹ ਨਸ਼ਿਆਂ ਦਾ ਪ੍ਰਭਾਵ ਹੈ। ਇਹ ਇੱਕ ਬਿਲਕੁਲ ਇਹਦੇ ਨਾਲੋਂ ਡਿਫਰੈਂਟ ਜਿਹੜੀ ਰਿਪੋਰਟ ਹੈ ਕਿ ਜਿਹੜੀ 50 ਸਾਲ ਦੀ ਉਮਰ ਦੇ ਜਿਹੜੇ ਉੱਪਰ ਵਾਲੇ ਨੇ ਹੁਣ ਉਹਦੇ ਵਾਸਤੇ ਜਿਹੜੀ PGI ਨੇ ਇੱਕ ਜਿਹੜੀ ਕਰਾਇਆ ਸਰਵੇ ਦੀ, ਉਹਦੇ ਵਿੱਚ ਇਹ ਆ ਰਿਹਾ ਹੈ ਕਿ 60% ਜਿਹੜੇ ਨੇ 50 ਸਾਲ ਦੀ ਉੱਪਰ ਉਮਰ ਵਾਲੇ ਜਿਹੜੇ ਦੀ ਉਹ
ਬਿਮਾਰੀਆਂ ਦੀ ਲਪੇਟ ਦੇ ਵਿੱਚ ਆ ਰਹੇ ਨੇ। ਪੰਜਾਬ ਦੀ 42% ਆਬਾਦੀ ਜਿਹੜੀ ਹੈ ਜੀ ਉਹ ਬਲੱਡ ਪ੍ਰੈਸ਼ਰ ਉਹਨਾਂ ਦਾ ਵੱਧ ਰਹਿੰਦਾ। ਪੰਜਾਬੀਆਂ ਨੂੰ ਸ਼ਰਾਬ ਤੇ ਤੰਬਾਕੂ ਦੀ ਲੱਤ ਜਿਹੜੀ ਉਹ ਤੇਜ਼ੀ ਦੇ ਨਾਲ ਨਿਗਲਣ ਲੱਗੀ ਹੈ। 27% ਪੰਜਾਬੀ ਸ਼ਰਾਬ ਪੀਣ ਤੇ 13% ਤੰਬਾਕੂ ਖਾਣ ਦੇ ਆਦੀ ਨੇ ਜੀ। ਜਿਹੜੇ PGI ਹੈ ਉਹਦੇ ਵੱਲੋਂ ਜੂਨ 14 ਤੋਂ ਲੈ ਕੇ ਅਗਸਤ 15 ਦੇ ਦੌਰਾਨ ਇਹ ਸਰਵੇਖਣ ਜਿਹੜਾ ਕਰਵਾਇਆ ਗਿਆ ਸੀਗਾ ਤੇ ਇਹਦੇ ਵਿੱਚ 18 ਤੋਂ 70 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਜਿਹੜੇ ਵੱਖ-ਵੱਖ ਵਰਗ ਨੇ ਉਹਨਾਂ ਦੇ ਵਿੱਚ ਵੰਡ ਕੇ ਇਹ ਜਾਣਕਾਰੀ ਜਿਹੜੀ ਉਹ ਲਈ ਗਈ ਸੀਗੀ। 40 ਲੱਖ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। 96% ਲੋਕ ਇਦਾਂ ਦੇ ਨੇ ਜਿਨ੍ਹਾਂ ਨੇ ਕਦੇ ਫਰੂਟ ਖਾਣ ਦੀ ਜ਼ਰੂਰਤ ਨਹੀਂ ਸਮਝੀ ਤੇ ਉਹ ਸ਼ਰਾਬ ਪੀਣ ਨੂੰ ਪਹਿਲ ਦਿੰਦੇ ਨੇ। 19% ਪੰਜਾਬੀ ਜਿਹੜੇ ਉਹ ਹਰ ਰੋਜ਼ ਜਿਹੜਾ ਰੱਜ ਕੇ ਸ਼ਰਾਬ ਪੀਂਦੇ ਨੇ। ਇਹਨਾਂ ਲੋਕਾਂ ਨੂੰ ਕਸਰਤ ਕਰਨ ਦੀ ਕੋਈ ਆਦਤ ਨਹੀਂ ਹੈ, ਮੋਟਾਪੇ ਦੇ ਸ਼ਿਕਾਰ ਨੇ। 41% ਦਾ ਭਾਰ ਆਮ ਨਾਲੋਂ ਜ਼ਿਆਦਾ, ਜਦੋਂ ਕਿ ਇਹਨਾਂ ਵਿੱਚੋਂ 80% ਓਵਰਵੇਟ ਨੇ। 14% ਸ਼ੱਕਰ ਰੋਗ ਦੇ ਸ਼ਿਕਾਰ ਨੇ। 36% ਨੇ ਬਲੱਡ ਪ੍ਰੈਸ਼ਰ ਚੈੱਕ ਹੀ ਨਹੀਂ ਕਰਵਾਇਆ। ਜਿਹੜਾ ਇਹ ਸਰਵੇਖਣ ਆ ਜੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਲੋਕ ਲੈਬੋਰਟਰੀ ਟੈਸਟਾਂ ਜਾਂ ਰੂਟੀਨ ਡਾਕਟਰੀ ਜਾਂਚ ਤੇ ਪੈਸੇ ਖਰਚ ਕਰਕੇ ਖੁਸ਼ ਨਹੀਂ ਗੇ। ਸਰਵੇਖਣ ਇਹ ਵੀ ਕਹਿੰਦਾ ਹੈ ਕਿ ਲੋਕਾਂ ਦੇ ਵਿੱਚ ਸਿਰਫ 1.2% ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਨਿਕਲੀ। ਤੰਦਰੁਸਤਾਂ ਦੇ ਵਿੱਚ ਬੰਦਿਆਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਜਿਹੜੀ ਹੈ ਉਹ ਵੱਧ ਹੈ ਜੀ। ਜੀ ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮੁੱਦਾ ਪੁੱਟਿਆ ਫੇਰ ਗਿਆ ਪਾਣੀਆਂ ਦਾ, ਘੋੜੇ ਅਕਲ ਦੇ ਦੌੜ ਹਨ ਲਾਉਣ ਲੱਗੇ ਜੀ। ਮੁੱਦਾ ਪੁੱਟਿਆ ਫੇਰ ਗਿਆ ਪਾਣੀਆਂ ਦਾ, ਘੋੜੇ ਅਕਲ ਦੇ ਦੌੜ ਨੇ ਲਾਉਣ ਲੱਗੇ। ਕੋਟਾ ਅਕਲ ਦਾ ਜਿਨ੍ਹਾਂ ਦੇ ਕੋਲ ਵਾਵਾ, ਕੋਠੀ ਬਾਦਲ ਦੀ ਵੱਲ ਨੂੰ ਆਉਣ ਲੱਗੇ ਜੀ। ਜਿਹੜਾ ਜੜੋਂ ਇਹ ਜਾਣਦਾ ਮੂਲ ਮੁੱਦਾ, ਨੁਕਤਾ ਉਸੇ ਦੇ ਪੱਲੇ ਨੇ ਪਾਉਣ ਲੱਗੇ। ਕਰਿਓ ਹੁਕਮ ਤਾਂ ਜੇਲ੍ਹ ਵੀ ਚੱਲਦੇ ਆ, ਰਾਗ ਮੋਰਚੇ ਵਾਲੇ ਕਈ ਗਾਉਣ ਲੱਗੇ ਜੀ। ਹਰ ਕੋਈ ਕਹੇ ਜ਼ਿਆਦਤੀ ਹੋਏਗੀ ਤਾਂ ਕੀਤੀ ਜਾਵਣੀ ਅਸਾਂ ਤੋਂ ਸਹਿਣ ਨਹੀਂ। ਹਰ ਕੋਈ ਕਹੇ ਜ਼ਿਆਦਤੀ ਹੋਏਗੀ ਤਾਂ ਕੀਤੀ ਜਾਵਣੀ ਅਸਾਂ ਤੋਂ ਸਹਿਣ ਨਹੀਂ। ਵਹਿੰਦੇ ਨਹੀਂ ਦਰਿਆਵਾਂ ਦੇ ਵੱਲ ਸਾਰੇ, ਪੂਰਾ ਪਾਣੀ ਦਾ ਉੱਥੇ ਤਾਂ ਵਹਿਣ ਨਹੀਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।